हाल है ਤੁਹਾਡਾ? अल्हम्दुलिल्लाह ठीक ठाक। ਕੀ ਨਾਂ ਹੈ ਤੁਹਾਡਾ? रेहान। रेहान। अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? वधिया। ਕੀ ਨਾਂ ਹੈ ਤੁਹਾਡਾ? रिफत। ਕੀ ਕਰਦੇ ਹੋ ਅਰਸਲਾਨ? मैं सफायर विच कम करना, सफायर टेक्सटाइल विच जॉब करना ਅੱਛਾ ते ए फार्मास्यूटिकल्स ज ने। ਅੱਛਾ ਮਾਸ਼ਾਅੱਲਾ। ਤੇ ਕੈਸੀ ਗੁਜ਼ਰ ਰਹੀ ਤੁਹਾਡੀ ਲਾਈਫ? बेहतरीन, शुक्र अल्हम्दुलिल्लाह। ਅੱਛਾ ਮੈਨੂੰ ਇਹ ਦੱਸੋ ਤੁਹਾਡੀ ਲਵ ਮੈਰਿਜ ਸੀ ਕਿ ਲੱਭ ਕੇ ਮੈਰਿਜ ਸੀ? लब के मैरिज है साडी। ਅੱਛਾ ਮਤਲਬ ਅਰੇਂਜ ਮੈਰਿਜ ਹੈ ਤੁਹਾਡੀ? हाँ जी। ਤੇ ਸੱਚੀ ਗੱਲ ਹੈ ਮੈਨੂੰ ਲੱਗ ਨਹੀਂ ਰਿਹਾ ਵੈਸੇ ਮਾਸ਼ਾਅੱਲਾ नहीं, ਵੇਖ माशाल्लाह ਕੇ प्यार बहुत ज्यादा है। बाकी कैमरे के सामने ऐसी बातें ना पूछे। वरना ਕੋਈ अगर मैं अकेला होता मैं जरूर बताता, बट अभी मैं प्रेशर में हूँ। ਦਾਲ ਕੁਝ ਕਾਲਾ ਹੈਗਾ ਹੈ, ਮੈਨੂੰ ਲੱਗ ਰਿਹਾ अभी मैं प्रेशर में हूँ। ਅੱਛਾ अभी मैं ਅੱਛੀ ਗੱਲ खुद ਹੈ भी बात नहीं ਪ੍ਰੈਸ਼ਰ ਚ कर ਰਹੋਗੇ ਤੇ ਖੁਸ਼ ਰਹੋਗੇ। ਅੱਛਾ बस ਮੈਨੂੰ ऐसे। ਦੱਸੋ ਕਿ ਤੁਸੀਂ ਡਰੇ ਹੋਏ ਹੋ ਤਾਂ ਮੈਂ ਤੁਹਾਡੇ ਕੋਲੋਂ ਇਹੋ ਜਿਹੇ ਸਵਾਲ डर, ਪੁੱਛਦੀ हाँ ਹਾਂ बस ਠੀਕ ਹੈ ਉਹ ਕਿਹੜਾ ਡਰ ਹੈ ਜਿਹੜਾ ਤੁਹਾਨੂੰ ਖੂਬਸੂਰਤ ਬਣਾਉਂਦਾ ਹੈ? ए, मेरी बीवी दा ही डर है। खूबसूरत भी बना दिंदा है ते कदी कदी परेशान भी कर दिंदा है मैनूं। दोनों तरह दे नाल चल रहा मैं। ਤੁਹਾਨੂੰ ਤੇ ਵਾਕਈ ਬੀਵੀ ਦਾ ਹੀ ਡਰ ਹੈ। ਹਾਂਜੀ। ਚਲੋ ਬੀਵੀ ਸਾਹਿਬ ਤੁਸੀਂ ਦੱਸੋ ਉਹ ਕਿਹੜਾ ਡਰ ਹੈ? मुझे ਨਹੀਂ ਤੁਹਾਨੂੰ ਕੋਈ ਡਰ ਨਹੀਂ ਹੈ। ਮੈਂ ਤੁਹਾਡੇ ਕੋਲੋਂ ਪਹਿਲੀ ਪੁੱਛ ਰਹੀ ਹਾਂ ਕਿ ਉਹ ਕਿਹੜਾ ਡਰ ਹੈ ਜਿਹੜਾ ਤੁਹਾਨੂੰ ਖੂਬਸੂਰਤ ਬਣਾਉਂਦਾ ਹੈ? ਤੁਸੀਂ ਲਾਇਆ ਵੀ ਹੋਇਆ मेकअप मेकअप नहीं मेकअप नहीं है नहीं नहीं एक स्पेसिफिक चीज ਦਾ ਨਾਮ ਹੈ दोबारा क्वेश्चन मुझे। ਉਹ ਕਿਹੜਾ ਡਰ ਹੈ ਹਾਂਜੀ। ਜਿਹੜਾ ਤੁਹਾਨੂੰ ਖੂਬਸੂਰਤ ਬਣਾਉਂਦਾ ਹੈ ਬੁੱਢੀਆਂ ਨੂੰ ਖੂਬਸੂਰਤ ਬਣਾਉਂਦਾ ਹੈ? ਮੈਂ ਕਹਿ ਵੀ ਰਹੀ ਹਾਂ ਉਹਨਾਂ ਨੇ ਬੁਰਾ? ਲਾਇਆ ਵੀ ਹੈ मेकअप भी लगाया है। ये सुमा। ਮੈਂ ਦੱਸ ਦਿਆਂ हाँ बताएं। ਪਾਊਡਰ पाउडर। मेकअप नहीं किया जाता है ना। ਹਾਂ ਤਾਂ ਮੈਂ ਇਹੀ ਤਾਂ ਕਿਹਾ ਸੀ ਤੁਹਾਨੂੰ ਕਿ ਇੱਕ ਸਪੈਸਿਫਿਕ ਚੀਜ਼ ਹੈ ਮੇਕਅਪ ਦੀ ਇੱਕ ਸਪੈਸਿਫਿਕ ਚੀਜ਼ ਹੈ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੀ ਬੀਵੀ ਦੀ ਕੋਈ ਬਹੁਤ ਜ਼ਿਆਦਾ ਅੱਛੀ ਗੱਲ सबसे अच्छी बात है मेरे नाल बहुत ज्यादा प्यार करती है, सब तो अच्छी गल है ही है। ਤੇ ਨਹੀਂ ਉਹ ਤੇ ਕਰਨੀ ਹੈ ਨਾ ਉਹ ਤੇ ਹੈਗਾ ਉਮੀਆਂ ਵੀ ਤਾਂ ਪਿਆਰ ਤਾਂ हर ਨਜ਼ਰ तरह ਆ की ਰਿਹਾ ਹੈ। सिचुएशन में जड़ा ना कोऑपरेट करती है, सब तो अच्छी गल है अंडरस्टैंड करती सिचुएशन ਨੂੰ ਨਾ ਤੇ ਫਿਰ ਸਿਚੁਏਸ਼ਨ ਦੇ ਮੁਤਾਬਿਕ ਕੋਈ ਥੋੜੀ ਜੀ ਜ਼ਿੱਦੀ ਹੈ ਥੋੜੀ ਜੀ ਜਿਹੜਾ ਨਾ ਬੁਰੀ ਗੱਲ ਵੀ ਦੱਸ ਦਿਓ ਕਿ ਜਿਹੜਾ ਤੁਹਾਨੂੰ ਨਹੀਂ नहीं मैं किताब भी लिख सकता हूँ, मैं किताब भी लिख सकता हूँ, लेकिन कोई नहीं अगर बुरी गल है कि छोटी छोटी गल ते जड़ा ना नाराज हो जाती है। ਇਹ ਕੰਮ ਨਹੀਂ ਹੋਣਾ ਚਾਹੀਦਾ। ਕੁੜੀਆਂ ਦਾ ਜਿਹੜਾ देखो जी ਜਦੋਂ ਦੀ ਵੀ ਸ਼ਾਦੀ ਹੋਈ ਨਾ मैं बीवियों का हक होता है ना, ऐसे बुढ़िया का हक है। मैं एक बारी भी नाराज नहीं होया, यकीन करो ਤੁਸੀਂ ਜਦੋਂ ਦੀ ਸ਼ਾਦੀ ਹੋਈ ਇੱਕ ਵਾਰੀ ਵੀ ਨਹੀਂ ਹੋਇਆ। ਤੁਸੀਂ ਸਮਝੋ ਤੁਸੀਂ ਮਨਾਣਾ ਹੈ ਮੈਨੂੰ ਪਤਾ ਨਾਰਾਜ਼ ਹੋ ਕੇ ਵੀ ਨਹੀਂ ਮੈਂ ਹੀ ਮਨਾਣਾ ਹੈ ਤੇ ਜੇ ਨਾ ਹੋਇਆ ਫਿਰ ਵੀ ਮੈਂ ਹੀ ਮਨਾਣਾ ਹੈ, ਮੈਂ ਨਾਰਾਜ਼ ਹੋਣਾ ਹੀ ਛੱਡ ਦਿੱਤਾ। ਅੱਛੀ ਗੱਲ ਹੈ ਅਸੀਂ ਗੱਲ ਵਧਣ ਨਹੀਂ ਦਿੰਦੇ ਐਸੇ ਕਿਉਂਕਿ ਤੁਹਾਡੀ ਮਨਾਣਾ ਭਲਾਈ ਤੇ ਹੈ ਮੈਂ ਹੀ ਹੈ, ਜਾ ਕੇ ਮੈਂ ਹੀ ਬਿਲਕੁਲ ਮਨਾਣਾ। ਹਾਂਜੀ ਅੱਛਾ ਹੁਣ ਤੁਸੀਂ ਦੱਸੋ ਆਪਣੇ ਜਿਹੜਾ ਨਾ ਹਸਬੰਡ ਦੀ ਕੋਈ ਬਹੁਤ ਅੱਛੀ ਗੱਲ ऐ सारे ने सामने सच बोल देते ने। ਜਿਵੇਂ ਹੁਣ ਬੋਲਿਆ ये इनकी सबसे बुरी आदत है। लेकिन अच्छी आदत यही है कि मुझसे बहुत प्यार करता है, माशाल्लाह, मुझे अंडरस्टैंड करता है। ਅੱਛਾ ਤੁਸੀਂ ਕੋਈ ਗਾਣਾ ਡੈਡੀਕੇਟ ਕਰਨਾ ਚਾਹੋਗੇ ਕੋਈ ਸ਼ੇਰ मैं जीना तेरे नाल। ਅੱਗੇ ਜੀਵਾਂ ਦੇ ਵਿਚਾਰ ਭਾਵੇਂ ਜੀਵਾਂ 100 ਸਾਲ। ਚਲੋ ਤੁਸੀਂ ਸੁਣਾ ਦਿਓ ਫਿਰ ਮੈਂ ਸੁਣਾ ਦੂੰ। ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ, ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਣਾ, ਇੱਕ ਦਿਲ ਸੀ ਰਿਆ ਮੇਰੇ ਕੋਲ ਨਾ ਵੇ ਮੈਂ ਲੁੱਟੀ ਗਈ ਹਾਂ ਸੋਹਣਿਆ ਵੇ ਮੈਂ ਲੁੱਟੀ ਗਈ ਸਦੀਆਂ ਦੇ ਬੂਹੇ ਵੇ ਮੈਂ ਤੇਰੇ ਲਈ ਖੋਲੇ ਹੋਵੀ ਨਾ ਤੂੰ ਕਦੇ ਹੁਣ ਅੱਖੀਆਂ ਤੋਲੇ ਤੇਰੇ ਨਾਲ ਡੁੱਬਣਾ ਤੇਰੇ ਨਾਲ ਤਰਨਾ तेरे नाल जीना तेरे नाल मरना प्यार मेरा तू तकड़ी चतोलना प्यार मेरा तू तकड़ी चतोलना एक दिल सी रिया मेरे कोल ना वे मैं लुटी। ठीक है ਵਾਹ ਜੀ ਵਾਹ ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਇੰਜ ਹੀ ਹਮੇਸ਼ਾ ਖੁਸ਼ ਰੱਖੇ ਹੱਸਦੇ ਵਸਦੇ ਰਹੋ ਤੇ ਆਪਣੀ ਨਜ਼ਰ ਲਾਉਂਦੇ ਰਿਹਾ ਕਰੋ ਬਹੁਤ ਬਹੁਤ ਸ਼ੁਕਰੀਆ थैंक यू सो ਬਹੁਤ मच, थैंक यू सो मच। ਕੀ ਕਰਨ ਆਏ ਹੋ ਇੱਥੇ ਅੱਜ इधर ज़रा जल्दी छुट्टी हो गई थी यूनिवर्सिटी से। मैं ना यूईटी का जो है ना स्टूडेंट हूँ, अच्छा अच्छा तो उधर से जल्दी फारिग हो गया था, तो फिर मैंने सोचा चलें तो मज़े वगैरह कर रहे हैं इधर, क्योंकि सुना था कि सुनिया सी इधर जो है ना लगा हुआ है फूलों की नुमाइश वगैरह लगी हुई ਅੱਛਾ है। ਅੱਛਾ ਤੁਸੀਂ ਪੜ੍ਹ ਰਹੇ ਹੋ ਹਾਲੇ ਸਟੂਡੈਂਟ ਲਾਈਫ 'ਚ ਤੇ ਕੀ ਮੋਟਿਵ ਹੈ ਲਾਈਫ ਦਾ? मैं इलेक्ट्रिकल इंजीनियरिंग कर रहे हैं यूईटी जो, ਅੱਛਾ ਅੱਛਾ ਮਾਸ਼ਾਅੱਲਾ और इलेक्ट्रिकल इंजीनियर बनना है इलेक्ट्रॉनिक्स में। ਅੱਛਾ ਮਾਸ਼ਾਅੱਲਾ ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਖਾਣੇ ਵੀ ਆ ਤੇ ਪੀਣੇ ਵੀ ਆ? वो नारियल है। नारियल वाली बात है जवाब पता तो नहीं सुनते नहीं लिया कि आले दुआले नहीं नहीं मैंने ये जो है ना फर्स्ट टाइम ही वैसे सुना है। अच्छा अच्छा जी, सही जी।
ਅੱਛਾ ਤੁਹਾਨੂੰ ਕੋਈ ਗਾਣਾ ਆਂਦਾ ਕੋਈ ਗਾਣਾ ਸ਼ੇਰ ਤੇ ਨਹੀਂ ਆਂਦਾ ਲਾਹੌਰ ਦੇ ਬਾਰੇ ਇੱਕ ਸ਼ੇਰ ਕਹਿ ਸਕਨੇ ਆ ਸੁਣਾ ਦਿਓ ਦੱਸ ਹਾਂ ਲਾਹੌਰ ਸ਼ਹਿਰ ਵਿੱਚ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਦੱਸ ਹਾਂ ਲਾਹੌਰ ਸ਼ਹਿਰ ਵਿੱਚ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਲਾਹੌਰ ਸ਼ਹਿਰ ਦੇ ਵਿੱਚ ਲੱਖਾਂ ਬੂਹੇ ਲੱਖਾਂ ਬਾਰੀਆਂ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਤੁਹਾਡਾ ਅੱਗੇ ਨਾਲ ਠੀਕ ਹੈ ਅੱਗੇ ਤਾਂ ਠੀਕ ਅੱਗੇ ਕੀ ਹੋਇਆ ਸੀ ਅੱਗੇ ਜਿਹੜਾ ਨਾ ਮੈਂ ਜੋ ਅੱਖਾਂ ਬੰਦ ਕਰਨਾ ਮੈਨੂੰ ਨਜ਼ਰ ਕੁਝ ਨਹੀਂ ਸੀ ਆਉਂਦਾ ਪਾਣੀ ਨੂੰ ਹੱਥ ਲਾਣਾ ਹਾਂ ਤੇ ਗਿੱਲਾ ਗਿੱਲਾ ਲੱਗਦਾ ਸੀ ਅੱਛਾ ਤੇ ਹੁਣ ਅੱਲਾ ਸ਼ੁਕਰ ਜਦੋਂ ਦਾ ਫੁੱਲਾਂ ਦਾ ਮੇਲਾ ਵੇਖਿਆ ਤੇ ਮੈਂ ਕਾਫੀ ਠੀਕ ਲੱਗਣ ਡਿਆ ਤੇ ਫੁੱਲਾਂ ਚੋਂ ਖੁਸ਼ਬੂ ਤੇ ਨਹੀਂ ਆ ਰਹੀ ਨਹੀਂ ਜੀ ਇਹ ਦੂਜੇ ਫੁੱਲ ਨੇ ਲੱਕੜ ਦੇ ਫੁੱਲ ਨੇ ਉੱਤੇ ਰੰਗ ਕਰਾਇਆ ਹੈ ਕੈਸਾ ਲੱਗ ਰਿਹਾ ਇੱਥੇ ਆ ਕੇ ਅੱਗੇ ਨਾਲ ਚੰਗਾ ਲੱਗ ਰਿਹਾ ਅੱਗੇ ਨਾਲ ਚੰਗਾ ਲੱਗ ਰਿਹਾ ਅੱਛਾ ਅੰਕਲ ਤੁਹਾਡੀ ਡਰੈਸਿੰਗ ਵੀ ਮਾਸ਼ਾਅੱਲਾ ਬੜੀ ਅੱਛੀ ਹੈ ਤੇ ਤੁਸੀਂ ਇਲੈਕਸ਼ਨਾਂ ਤੇ ਨਹੀਂ ਖਲੋਣਾ ਕਿਤੇ ਜੀ ਮੈਂ ਇਲੈਕਸ਼ਨ ਖਲੋਵਾਂਗਾ ਲੇਕਿਨ ਮੇਰੀ ਬੁੱਢੀ ਨੇ ਮੈਨੂੰ ਵੋਟ ਨਹੀਂ ਜੇ ਪਾਣਾ ਕਿਉਂ ਸਲੂਕ ਹੀ ਨਹੀਂ ਗਾ ਉਹਦਾ ਨਾ ਤੇ ਕਿਉਂ ਸਲੂਕ ਨਹੀਂ ਹੈਗਾ ਤੁਸੀਂ ਮੈਂ ਸਲੂਕ ਬਣਾ ਅੱਛਾ ਤਾਬਿਆਦਾਰ ਨਹੀਂ ਗਾ ਤੁਹਾਨੂੰ ਮੁਰੀਦ ਨਹੀਂ ਜੇ ਨਹੀਂ ਗਾ ਅਗਰ ਰਣਮਰੀ ਦਵਾਂ ਤੇ ਹੱਥੋਂ ਅੱਗੋਂ ਸਾਰੇ ਵਾਲ ਲੱਥੇ ਹੋਣ ਕਿਉਂਕਿ ਕਹਿੰਦੀ ਹੈ ਜਦੋਂ ਪੁੱਠਾ ਕੰਮ ਕਰ ਕਹਿੰਦੀ ਉਰਾ ਹੈ ਨਾ ਜਰਾ ਇੱਥੋਂ ਹੀ ਫੜਦੀ ਹੈ ਮੇਰੇ ਵਾਲ ਪੂਰੇ ਨੇ ਮਤਲਬ ਮੈਂ ਰਣਮਰੀ ਨਹੀਂ ਗਾ ਤੇ ਰਣਮਰੀ ਨਹੀਂ ਗਾ ਤੇ ਉਹਨੇ ਮੈਨੂੰ ਵੋਟ ਨਹੀਂ ਅੱਛਾ ਪਾਣਾ ਤੇ ਵੈਸੇ ਤੁਹਾਡੀ ਅਰੇਂਜ ਮੈਰਿਜ ਸੀ ਹਾਂਜੀ ਮੇਰੀ ਅਰੇਂਜ ਮੈਰਿਜ ਸੀ ਮੇਰੇ ਅੱਬਾ ਜੀ ਨੇ ਕੀਤੀ ਸੀ ਤੇ ਮੇਰੀ ਅੰਮੀ ਨੇ ਰਲ ਕੇ ਅਰੇਂਜ ਕੀਤੀ ਸੀ ਤੇ ਮੈਨੂੰ ਭੁਗਤਣੀ ਪੈਣ ਦੀ ਅੱਜ 31 ਸਾਲ ਹੋ ਗਏ ਕੈਦੀ ਵੀ ਛੇਤੀ ਛੁੱਟ ਜਾਂਦਾ ਲੇਕਿਨ ਤੁਸੀਂ ਹਾਲੇ ਨਹੀਂ ਜੀ ਵੀ ਇਹ ਕੈਦੀ ਹੈਗੀ ਹੈ ਇਹ ਸਜ਼ਾ ਹੀ ਸਜ਼ਾਏ ਮੌਤ ਬਾ ਮੁਸ਼ੱਕਤ ਹਾਂਜੀ ਨਾਲੇ ਕਮਾਣਾ ਹੈ ਨਾਲੇ ਖਵਾਣਾ ਨਾਲੇ ਘਰ ਨੂੰ ਝਿੜਕਣਾ ਕੀਤਾ ਕੀ ਜੇ ਮੁਸ਼ੱਕਤ ਵੀ ਕਰਨੀ ਨਾਲੇ ਮੁਸ਼ੱਕਤ ਵੀ ਕਰਨਾ ਨਾਲੇ ਪੁੱਛਦੀ ਹੈ ਕੀਤਾ ਕੀ ਜੇ ਜੀ ਜੀ ਮੈਂ ਏਡਾ ਢੇਰ ਲਾਤਾ ਸਾਰਾ ਜੋ ਕੋਈ ਕਮਾਇਆ ਉਹਦੇ ਨਾਲ ਲਾਤਾ ਪੁੱਛਦੀ ਹੈ ਕੀਤਾ ਕੀ ਜੇ ਅੱਛਾ ਤੇ ਮੇਰੀ ਗੱਲ ਸੁਣੋ ਤੇ ਤੁਸੀਂ ਨਾਲ ਆਂਟੀ ਨੂੰ ਲੈ ਕੇ ਨਹੀਂ ਜੇ ਆਏ ਨਹੀਂ ਮੈਂ ਇਹਨਾਂ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ ਉਹਨੂੰ ਮੇਰਾ ਨਹੀਂ ਇੱਕ ਮੇਰੀ ਗੱਲ ਸੁਣੋ ਵਿਚਾਰੀ ਬੁੱਢੀ ਕਿੰਨਾ ਕੁ ਖਰਚਾ ਉਹ ਤੁਹਾਡੇ ਕੋਲੋਂ ਕਰਾ ਲਏਗੀ ਤੌਬਾ ਉਹਦੀ ਖਾਹਿਸ਼ ਹੁੰਦੀ ਜਿਹੜੀ ਮੇਰੇ ਜੇਬ 'ਚ ਪੈਸੇ ਨੇ ਨਾ ਉਹ ਪੈਸੇ ਮੇਰੀ ਜੇਬ 'ਚ ਨਾ ਰਹਿਣ ਉਹ ਖਰਚ ਹੋ ਜਾਣ ਲਿਹਾਜ਼ਾ ਮੈਂ ਇਕੱਲਾ ਹੀ ਆਣਾ ਇਕੱਲੇ ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਸੁੱਕੀ ਹੋਏ ਨਾ ਸੁੱਕੀ ਹੋਏ ਠੀਕ ਹੈ ਤੇ ਉਹਦਾ ਵਜ਼ਨ ਘੱਟ ਹੁੰਦਾ ਹੈ ਗਿੱਲੀ ਹੋਏ ਤਾਂ ਉਹਦਾ ਵਜ਼ਨ ਜ਼ਿਆਦਾ ਹੁੰਦਾ ਹੈ ਉਹਦਾ ਨਾਮ ਹੈ ਬੀਵੀ ਜੇ ਸੁੱਕੀ ਹੋਵੇ ਤਾਂ ਵੀ ਭਾਰੀ ਗਿੱਲੀ ਹੋਵੇ ਤਾਂ ਵੀ ਭਾਰੀ ਬੀਵੀ ਦਾ ਮਤਲਬ ਹੈ ਜਾਨ ਦਾ ਆਜ਼ਾਬ ਅੰਕਲ ਆਪਣੀ ਬੁੱਢੀ ਤੋਂ ਬੜਾ ਆਬਸੈਸ ਨੇ ਨਹੀਂ ਅੰਕਲ ਉਹ ਬੀਵੀ ਨਹੀਂ ਹੈਗੀ ਉਹ ਤੇ ਉਂਝ ਹੀ ਭਾਰੀ ਨਹੀਂ ਹੈ ਮੈਂ ਨਾ ਆਪਣੀ ਬੀਵੀ ਤੋਂ ਅਬਸੈਸ ਜ਼ਰੂਰ ਹਾਂ ਲੇਕਿਨ ਅੱਜ ਆਜ਼ਾਦੀ ਮਿਲੀ ਹੈ ਮੈਂ ਇਸ ਵਾਰ ਕੁਝ ਕਹਿ ਰਿਹਾ ਉਹਦੇ ਕਹਿੰਦੇ ਮੇਰੀ ਆਵਾਜ਼ ਵੀ ਨਹੀਂ ਨਿਕਲਦੀ ਤੇ ਅੰਕਲ ਜੀ ਉਹਨਾਂ ਨੇ ਵੇਖ ਲਿਆ ਉਹਨਾਂ ਨੇ ਕਿਹਾ ਉਧਰ ਇੱਧਰ ਆਏ ਨਾ ਹਾਂਜੀ ਨਹੀਂ ਉਹ ਜੋ ਤੁਹਾਡੇ ਵਾਲ ਨਹੀਂ ਰਹਿਣੇ ਅਗਲਾ ਹਿਸਾਬ ਆ ਜਾਏਗਾ ਅੱਛਾ ਚਲੋ ਮੈਨੂੰ ਜਵਾਬ ਤੇ ਦਿਓ ਮੇਰੀ ਪਹਿਲੀ ਦਾ ਕਿਹੜੀ ਚੀਜ਼ ਹੈ ਉਹ ਜਿਹੜੀ ਸੁੱਕੀ ਹੋਵੇ ਤੇ ਵਜ਼ਨ ਘੱਟ ਹੁੰਦਾ ਹੈ ਅੱਛਾ। ਗਿੱਲੀ ਹੋਏ ਤੇ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਫਿਰ ਵੀ ਬੀਵੀ ਹੁੰਦੀ ਹੈ ਮੈਂ ਤੇ ਮੁਤਾਸਰੀ ਨੇ ਬੀਵੀ ਆ ਮੈਨੂੰ ਤੇ ਉਹੀ ਲੱਗਦੀ ਹੈ ਅੱਛਾ ਮੈਂ ਦੱਸ ਦਿਆਂ ਰੂਈ ਮਾਸ਼ਾਅੱਲਾ ਰੂਈ ਵੀ ਹੁੰਦੀ ਹੈ ਲੱਕੜ ਵੀ ਸੁੱਕੀ ਹੋਵੇ ਤੇ ਅੱਛਾ ਗਿੱਲੀ ਮੈਨੂੰ ਹੋਵੇ, ਹੁਣ ਭਾਰੀ ਬੀਵੀਆਂ ਹੁੰਦੀ ਵਾਲਾ ਇੱਕ ਜਵਾਬ ਦੱਸੋ ਜੀ। ਉਹ ਕਿਹੜਾ ਦਿਨ ਹੈ ਜਿਸ ਦਿਨ ਹਰ ਬੰਦੇ ਦੀ ਜਿਹੜਾ ਨਾ ਬੀਵੀ ਖੁਸ਼ ਹੁੰਦੀ ਹੈ ਉਹ ਕਿਹੜਾ ਦਿਨ ਹੈ ਐਸਾ ਦਿਨ ਆ ਨਹੀਂ ਸਕਦਾ ਇਹੋ ਜਿਹਾ ਦਿਨ ਸਿਰਫ ਕਿਆਮਤ ਦਾ ਦਿਨ ਹੋ ਸਕਦਾ ਹੈ ਇਸ ਤੋਂ ਇਲਾਵਾ ਬੀਵੀ ਕੁਝ ਨਹੀਂ ਹੋ ਸਕਦੀ ਪੂਰੇ ਮਹੀਨੇ 'ਚ ਇੱਕ ਦਿਨ ਹੁੰਦਾ ਹੈ ਉਹ ਜਦੋਂ ਤਨਖਾਹ ਮਿਲਦੀ ਹੈ ਹਾਂਜੀ ਜਦੋਂ ਤਨਖਾਹ ਮਿਲਦੀ ਤਨਖਾਹ ਫੜਨ ਦੀ ਕਰ ਜਾਨੂ ਕਹਿੰਦੀ ਆਵਾਜ਼ ਵਰ ਕਹਿੰਦੀ ਚੱਲ ਫਿਰ ਅੱਗੇ ਹੋ ਪਕਾ ਨੂੰ ਉਸੇ ਵਾਰੀ ਨਹੀਂ ਆਉਂਦੀ ਤੁਸੀਂ ਇੰਨਾ ਆਪਣੀ ਬੀਵੀ ਨਾਲ ਮੁਹੱਬਤ ਕਰਦੇ ਜੇ ਕੋਈ ਸ਼ੇਅਰ ਡੈਡੀਕੇਟ ਕਰੋਗੇ ਉਹਨਾਂ ਨੂੰ ਸ਼ੇਰ ਨਹੀਂ ਪੁੱਤਰਾ ਮੇਰੇ ਕੋਲ ਐਸ ਉਮਰ ਸ਼ੇਰ ਕਿਤੇ ਕੰਮ ਦੀ ਗੱਲ ਸੁਣਾ ਦਿਆਂਗਾ ਇਹ ਜ਼ਿੰਦਗੀ ਬਹੁਤ ਕੀਮਤੀ ਹੈ ਇਸ ਕੀਮਤੀ ਜਦੋਂ ਦੀਆਂ ਮੈਂ ਗੱਲਾਂ ਕਰਨਾ ਪਿਆ ਹੱਸਦਾ ਖੇਡਦਾ ਪਿਆ ਇਹ ਜ਼ਿੰਦਗੀ ਦੇ ਇੱਕ ਸਾਹ ਰੱਬ ਨੇ ਗਿਣ ਕੇ ਦਿੱਤਾ ਹੈ ਇਸ ਹਰ ਸਾਹ ਤੇ ਅੱਲਾ ਦਾ ਨਾਮ ਲਿਖ ਲਵੋ ਅੱਲਾ ਦਾ ਨਾਮ ਲਿਖ ਲਓ ਬੜਾ ਕੀਮਤੀ ਹੈ ਛੋਟੀ ਜਿਹੀ ਜ਼ਿੰਦਗੀ ਲੇਕਿਨ ਬੜੀ ਕੀਮਤੀ ਹੈ ਔਰ ਇਹਦਾ ਅਜਰ ਜਿਹੜਾ ਆਖਰਤ ਤੇ ਏਡਾ ਵੱਡਾ ਮਿਲਣਾ ਜਾਂ ਹਿਸਾਬ ਕੋਈ ਨਹੀਂ ਜਿੰਨੇ ਜ਼ਾਇਆ ਕਰ ਲਈ ਉਹ ਜ਼ਾਇਆ ਹੋ ਗਈ ਜਿੰਨੇ ਇਹਨੂੰ ਕੁਝ ਬਣਾ ਲਿਆ ਤੇ ਉੱਥੇ ਜਾ ਕੇ ਨਾ ਖਤਮ ਹੋਣ ਵਾਲੀ ਜ਼ਿੰਦਗੀ ਹੈ ਜਿਸ 'ਚ ਸੁੱਖ ਹੀ ਸੁੱਖ ਮਿਲਣਾ ਹੈ ਸਭ ਤੋਂ ਮੇਰੇ ਵਾਸਤੇ ਸਭ ਤੋਂ ਇਹੋ ਚੰਗੀ ਗੱਲ ਹੈ ਤੇ ਨਾਲੇ ਅੰਕਲ ਤੁਸੀਂ ਆਂਟੀ ਦੀਆਂ ਇੰਨੀਆਂ ਬੁਰਾਈਆਂ ਕਰ ਲਈ ਤੇ ਉਹਦਾ ਹਿਸਾਬ ਵੀ ਹੋਣਾ ਹੈ ਹਾਂਜੀ ਉਹਦਾ ਹਿਸਾਬ ਹੋਣਾ ਉਹਦਾ ਨਾ ਉਹਦਾ ਪਹਿਲੇ ਤੇ ਤੁਸੀਂ ਜਦੋਂ ਆਂਟੀ ਨੇ ਪ੍ਰੋਗਰਾਮ ਵੇਖਣਾ ਇੱਕ ਹਿਸਾਬ ਤੁਸੀਂ ਉਦੋਂ ਦੇਣਾ ਹੈ ਤੇ ਦੂਸਰਾ ਤੁਸੀਂ ਫਿਰ ਬਾਅਦ ਚ ਦੇਣਾ ਹੈ ਹਾਏ ਨਾ ਪੁੱਤਰ ਡਰਾ ਜੇ ਚੰਦ ਲੰਮੇ ਮੈਂ ਸੁਖੀ ਗੁਜ਼ਾਰ ਲੈਂਦੇ ਪੁੱਤਰ ਕਿਉਂ ਡਰਾਣ ਰਹੀ ਹੈ ਤੇਰੀ ਮਿਹਰਬਾਨੀ ਮੇਰਾ ਬੱਚਾ